ਬਿਸਮਿਲ੍ਲਾਹਿਰ ਰਹਿਮਾਨ ਰਹੀਮ ਤੇ अस्सलाम वालेकुम। ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਤੇ ਮਾਵਾਂ ਨੂੰ ਜੀ ਆਇਆਂ ਨੂੰ। ਅੱਜ ਦੀ ਗੱਲ ਹੈ ਸ਼ਹਿਬਾਜ਼ ਸ਼ਰੀਫ ਤੇ ਸ਼ਬਾਨਾ। ਤੁਸੀਂ ਸੋਚੀ ਪੈ ਗਏ ਹੋਵੋਗੇ ਕਿ ਇਹ ਕਿਹੜੀ ਸ਼ਬਾਨਾ, ਕਿੱਥੋਂ ਆਈ ਸ਼ਬਾਨਾ ਤੇ ਕਿਉਂ ਗਿੱਲ ਸਾਹਿਬ ਨੇ ਸ਼ਬਾਨਾ ਦਾ ਜ਼ਿਕਰ ਕਿੱਥੋਂ ਕੱਢ ਲਿਆ। ਨਾਲੇ ਤੁਹਾਡੇ ਜ਼ਿਹਨ ਦੇ ਵਿੱਚ ਇਹ ਵੀ ਸਵਾਲ ਆਉਣ ਡਿਆ ਹੋਏਗਾ ਕਿ ਅੱਜ ਤੀਕ ਅਸੀਂ ਤਾਂ ਕਦੇ ਸ਼ਹਿਬਾਜ਼ ਸ਼ਰੀਫ ਦੀ ਜ਼ਿੰਦਗੀ 'ਚ ਕਿਸੇ ਸ਼ਬਾਨਾ ਦਾ ਜ਼ਿਕਰ ਨਹੀਂ ਸੁਣਿਆ। ਇਹ ਗਿੱਲ ਸਾਹਿਬ ਤੁਸੀਂ ਸ਼ਬਾਨਾ ਕਿੱਥੋਂ ਕੱਢ ਲਿਆਏ ਹੋ? ਵੇਖੋ, ਜ਼ਿਕਰ ਤੇ ਮੈਂ ਵੀ ਨਹੀਂ ਸੀ ਸੁਣਿਆ, ਲੇਕਿਨ ਜਿਸ ਵੇਲੇ ਸ਼ਹਿਬਾਜ਼ ਸ਼ਰੀਫ ਸਾਹਿਬ ਵਜ਼ੀਰ ਆਜ਼ਮ ਬਣੇ ਪਹਿਲੀ ਵਾਰੀ ਤੇ ਪਤਾ ਲੱਗਾ ਵੀ ਉਹ ਡਿੱਗੀ 'ਚ ਲੰਮੇ ਪੈ ਕੇ, ਕਿਸੇ ਗੱਡੀ ਦੀ ਡਿੱਗੀ 'ਚ ਲੰਮੇ ਪੈ ਕੇ, ਇਹ ਸਾਨੂੰ ਇਜਾਜ਼ੁਲ ਹੱਕ ਸਾਹਿਬ ਨੇ ਦੱਸਿਆ ਸੀ, ਜਿਹੜੇ ਮਰਹੂਮ ਜ਼ਿਆਉਲ ਹੱਕ ਸਾਹਿਬ ਦੇ ਸੁਪੁੱਤਰ ਨੇ ਤੇ ਪਹਿਲਾਂ ਨਾਰੇ ਤੇ ਬੜਕਾਂ ਮਾਰਦੇ ਸਨ ਕਿ ਮੈਂ ਇਮਰਾਨ ਖਾਨ ਦੇ ਨਾਲ ਹੈ। ਤੇ ਜ਼ਰਾ ਜੀ ਤੱਤੀ ਹਵਾ ਵਗਣ ਲੱਗੀ ਤੇ ਜਿਵੇਂ ਚੂਹੇ ਛੂਹੇ ਖੁੱਡਾਂ ਚਲੇ ਜਾਂਦੇ ਨੇ, ਇਜਾਜ਼ੁਲ ਹੱਕ ਸਾਹਿਬ ਵੀ ਨਿਕਲ ਗਏ ਤੇ ਜਾ ਰਲੇ। ਉਸ ਤੋਂ ਬਾਅਦ ਕਿਹੜੇ ਪਾਸੇ ਤੁਸੀਂ ਵੇਖ ਹੀ ਲਿਆ। ਤੇ ਫਿਰ ਸ਼ੌਕਤ ਬਸਰੇ ਨੇ ਤੁੰਨ ਕੇ ਹਰਾਇਆ ਉਹਨਾਂ ਨੂੰ। ਇੱਕ ਹੁੰਦਾ ਨਾ ਨਾਰਮਲ ਹਰਾਉਣਾ, ਤੁੰਨ ਕੇ ਹਰਾਇਆ ਤੇ ਉਹ ਫਿਰ ਚੌਧਰੀ ਨਿਜ਼ਾਮਦੀਨ ਨੇ ਉਹਨਾਂ ਨੂੰ ਜਿਤਾਇਆ। ਆਖਰ ਉਹਨਾਂ ਦਾ ਬਾਲਕਾ ਜੋ ਹੈ ਤੇ ਉਹ ਹੀ ਸਾਨੂੰ ਅੰਦਰ ਦੀਆਂ ਗੱਲਾਂ ਦੱਸਦੇ ਸਨ ਕਿ ਸ਼ਹਿਬਾਜ਼ ਸ਼ਰੀਫ ਸਾਹਿਬ ਡਿੱਗੀ 'ਚ ਲੰਮੇ ਪੈ ਕੇ ਉਸ ਵੇਲੇ ਬਾਜਵਾ ਸਾਹਿਬ ਨੂੰ ਮਿਲਣ ਜਾਂਦੇ ਸਨ। ਤੇ ਅਸੀਂ ਵੀ ਸੋਚਦੇ ਸਾਂ ਵੀ ਇਹ ਹੋਰੇ ਡਿੱਗੀ 'ਚ ਲੰਮੇ ਪੈਣ ਦੀ ਵਜ੍ਹਾ ਤੋਂ, ਇਹ ਸਾਰੇ ਮਾਮਲਾਤ ਕਰਨ ਦੀ ਵਜ੍ਹਾ ਤੋਂ ਸ਼ਹਿਬਾਜ਼ ਸ਼ਰੀਫ ਸਾਹਿਬ ਜਿਹੜੇ ਨੇ ਉਸ ਵੇਲੇ ਵਜ਼ੀਰ ਆਜ਼ਮ ਬਣੇ। ਫਿਰ ਇਹਨਾਂ ਦੇ ਔਰ ਇਹਨਾਂ ਦੇ ਪੁੱਤਰ ਦੇ ਉੱਤੇ ਕੇਸ ਇਹੋ ਜਿਹੇ ਸਨ ਜਿਨ੍ਹਾਂ ਦੀ ਮਾਫੀ ਨਹੀਂ ਸੀ ਹੋ ਸਕਦੀ। ਬੈਂਕ ਦੀਆਂ ਸਟੇਟਮੈਂਟਾਂ ਮੌਜੂਦ ਸਨ। ਜਿਹੜੀ ਲੁੱਟਮਾਰ ਕੀਤੀ ਸੀ ਉਹ ਐਡੇ ਭੈੜੇ ਤਰੀਕੇ ਨਾਲ ਕੀਤੀ ਸੀ ਕਿ ਜਿਨ੍ਹਾਂ ਬੰਦਿਆਂ ਦੇ ਥਰੂ ਉਹ ਹੁੰਡੀ ਹਵਾਲਾ ਪੈਸੇ ਇੱਧਰ ਉੱਧਰ ਕਰਦੇ ਰਹੇ ਬੋਰੀਆਂ ਭਰ ਕੇ, ਉਹਨਾਂ ਬੰਦਿਆਂ ਨੇ ਆਪ ਹੀ ਇਕਬਾਲੇ ਜੁਰਮ ਕਰ ਲਿਆ ਸੀ ਤੇ ਕੋਈ ਨਿਕਲਣ ਦਾ ਕਿਸੇ ਪਾਸਿਓਂ ਰਾਹ ਸੁਰਾਖ ਹੈ ਨਹੀਂ ਸੀ। ਤੇ ਸਾਨੂੰ ਇਹ ਲੱਗਦਾ ਸੀ ਵੀ ਡਿੱਗੀ 'ਚ ਲੰਮੇ ਪੈ ਕੇ ਜਾਂਦੇ ਰਹੇ, ਉੱਥੇ ਕਿਤੇ ਜਨਰਲ ਬਾਜਵਾ ਦੀਆਂ ਮਿੰਨਤਾਂ ਸ਼ਿੰਨਤਾਂ ਕਰਦੇ ਰਹੇ, ਕੋਈ ਹੋਰ ਉਹਨਾਂ ਨਾਲ ਡੀਲ ਸ਼ੀਲ ਕੀਤੀ ਤੇ ਇਹਨਾਂ ਪਹਿਲਾਂ ਆਪਣੇ ਕੇਸ ਮਾਫ ਕਰਵਾਏ, ਫਿਰ ਪੁੱਤਰ ਦੇ ਕਰਵਾਏ, ਫਿਰ ਇੱਥੋਂ ਭਰਾ ਨੂੰ ਬਾਹਰ ਕੱਢਿਆ ਪਲੇਟਲੇਟ ਘੱਟ ਕਰਕੇ, ਫਿਰ ਜਨਾਬੇ ਵਾਲਾ ਭਤੀਜੀ ਨੂੰ ਕੱਢਿਆ, ਚੇਤਾ ਕਰੋ, ਫਿਰ ਜਨਾਬ ਭਤੀਜੀ ਨੂੰ ਵਾਪਸ ਲੈ ਆਏ, ਫਿਰ ਆਪ ਵਾਪਸ ਆ ਗਏ, ਫਿਰ ਡੀਲ ਹੋ ਗਈ, ਫਿਰ ਇੱਥੇ ਜਨਾਬੇ ਵਾਲਾ ਹਕੂਮਤ ਜਿਹੜੀ ਉਹ ਸਿੱਧੀ ਹੋ ਗਈ। ਇਹ ਸਾਰੇ ਜਿਹੜੇ ਕੰਮ ਇਹਨਾਂ ਨੇ ਕੀਤੇ, ਇਹ ਸਾਨੂੰ ਵੀ ਇਹੀ ਲੱਗਦਾ ਸੀ ਤੁਹਾਡੇ ਤਰ੍ਹਾਂ, ਪਰ ਹੁਣ ਸਾਨੂੰ ਪਤਾ ਲੱਗਾ ਵੀ ਇਹਦੇ ਪਿੱਛੇ ਸ਼ਬਾਨਾ ਸੀ। ਹੁਣ ਦੋਹਰੇ ਸਵਾਲ ਆ ਗਿਆ ਵੀ ਇਹ ਸ਼ਬਾਨਾ ਕਿਹੜੀ ਹੈ? ਉਹ ਸ਼ਬਾਨਾ ਉਹ ਹੈ ਜਿਹਦਾ ਇਹਨਾਂ ਨੇ ਆਪ ਇਕਰਾਰ ਕੀਤਾ ਹੈ ਤੇ ਇਹਨਾਂ ਦੇ ਦਿਲ ਔਰ ਦਿਮਾਗ ਦੇ ਉੱਤੇ ਏਡੀ ਕੁ ਚੜ੍ਹੀ ਹੈ ਉਹ ਸ਼ਬਾਨਾ ਕਿ ਬਾਰ ਬਾਰ ਉਹਦਾ ਨਾਂ ਲੈਂਦੇ ਨੇ। ਇੱਕ ਵਾਰੀ ਨਾਂ ਨਹੀਂ ਲੈਂਦੇ, ਬਾਰ ਬਾਰ ਉਹਦਾ ਨਾਂ ਲੈਂਦੇ ਨੇ ਉਸ ਸ਼ਬਾਨਾ ਦਾ। ਇਹ ਜ਼ਰਾ ਸੁਣੋ, ਪਹਿਲਾਂ ਜ਼ਰਾ ਇਹ ਵੀਡੀਓ ਸੁਣੋ, ਇਹਦੇ ਵਿੱਚ ਤੁਹਾਨੂੰ ਨਜ਼ਰ ਆਏਗਾ ਵੀ ਇਹ ਸ਼ਬਾਨਾ ਨੇ ਦਿਲ ਤੇ ਦਿਮਾਗ ਦੇ ਮਤਲਬ ਕਿਵੇਂ ਜਾਦੂ ਕੀਤਾ ਹੋਇਆ ਹੈ ਕਿ ਹੋਰ ਕੋਈ ਨਾਂ ਹੀ ਨਹੀਂ ਆਉਂਦਾ। ਗੱਲ ਸੁਣੋ। मुल्क में गुर्बत और इस मुल्क में बीमारी का खात्मे के लिए शबाना रोज मेहनत करेंगे। पाकिस्तान के माशी इस्तेहकाम के लिए शबाना रोज काविशों की तहसीन करता हूँ। बड़े खलूस के साथ शबाना रोज मेहनत करनी होगी, हिम्मत से काम लेना होगा और शबाना रोज मेहनत करनी होगी। हमें नेशनल गवर्नमेंट बनानी चाहिए जो 5 साल मिलकर सर जोड़कर शबाना रोज खिदमत करे। जीने का तरीका शबाना रोज मेहनत करने के साथ, और हमने 16 महीने में शबाना रोज मेहनत करके ठीक किया। और शबाना रोज मेहनत यार, मैं एक तो ना इनके शबाना रोज, इनको 15, 20, 25 लफ्ज आते हैं। शबाना रोज मेहनत, ये 10-15 टर्में इन पे बैन लगा दो, ये गूंगे हो जाएंगे। शबाना रोज, केड़ी शबाना रोज? मैं की चटनी तेरी मेहनत शबाना रोज। तो वर्ल्ड बैंक जो कह रहा है वो तुम्हें खराजे तहसीन पेश कर रहा है मिस्टर शबाना रोज। शबाना रोज मैंने तो केड़ी शबाना भाई, केड़ा रोज से केड़ा अमरोज है फजूल। भाई आप खामोश हो जाए, बिल्कुल इनको खामोश सुनाए, बिल्कुल आपकी बात होगी, बात खत्म होगी। ਤੁਸੀਂ ਆਪੇ ਸੁਣ ਲਿਆ। ਮੈਨੂੰ ਤੇ ਹੁਣ ਕੋਈ ਗੱਲ ਕਰਨ ਦੀ ਲੋੜ ਮੇਰਾ ਖਿਆਲ ਰਹਿ ਨਹੀਂ ਗਈ ਇੱਥੇ ਵੀ ਸ਼ਬਾਨਾ ਕਿਹੜੀ ਹੈ ਤੇ ਕੌਣ ਹੈ। ਇਹ ਤੇ ਤੁਹਾਨੂੰ ਪਤਾ ਲੱਗ ਗਿਆ ਵੀ ਸ਼ਹਿਬਾਜ਼ ਸ਼ਰੀਫ ਸਾਹਿਬ ਦੇ ਦਿਲ ਤੇ ਦਿਮਾਗ ਦੇ ਉੱਤੇ ਸ਼ਬਾਨਾ ਦਾ ਪੂਰੀ ਤਰ੍ਹਾਂ ਜਿਹੜਾ ਨਾ ਉਹ ਕਬਜ਼ਾ ਹੈ। ਲੇਕਿਨ ਹੁਣ ਤੁਸੀਂ ਇਹ ਸੋਚਦੇ ਹੋਵੋਗੇ ਕਿ ਚਲੋ ਇਹ ਸ਼ਬਾਨਾ ਦਾ ਜਿਹੜਾ ਹੈ ਸ਼ਹਿਬਾਜ਼ ਸ਼ਰੀਫ ਸਾਹਿਬ ਦੇ ਤੇ ਦਿਲ ਔਰ ਦਿਮਾਗ ਦੇ ਉੱਤੇ ਪੂਰਾ ਕਬਜ਼ਾ ਹੋਏਗਾ। ਇਸੇ ਤੋਂ ਸ਼ਹਿਬਾਜ਼ ਸ਼ਰੀਫ ਸਾਹਿਬ ਵਿਚਾਰੇ ਹਰ ਵੇਲੇ ਬੌਂਤਰੇ ਜਿਹੇ ਰਹਿੰਦੇ ਨੇ। ਤੁਸੀਂ ਵੇਖਿਆ ਇਹ ਸ਼ਬਾਨਾ ਕੋਈ ਇਹੋ ਜਿਹੀ ਹੈ ਕਿ ਇਹਨੇ ਐਸਾ ਕੋਈ ਕੜਮੱਸ ਪਾਇਆ ਸ਼ਹਿਬਾਜ਼ ਸ਼ਰੀਫ ਸਾਹਿਬ ਦੀ ਜ਼ਿੰਦਗੀ 'ਚ ਕਿ ਨਾ ਸਿੱਧੇ ਤੁਰਦੇ ਨੇ, ਨਾ ਸਿੱਧੇ ਖਾਂਦੇ ਨੇ। ਇੱਕ ਆਵਾਗਾਉਣ ਜਿਹੀ ਉਹਨਾਂ ਦੀ ਹਾਲਤ ਹੈ। ਕਦੀ ਇੱਧਰ ਨੂੰ ਮੂੰਹ ਚੁੱਕ ਕੇ ਵੇਖਦੇ ਨੇ ਗਵਾਚੀ ਗਾਂ ਤਰ੍ਹਾਂ, ਕਦੀ ਇੱਧਰ ਨੂੰ ਮੂੰਹ ਚੁੱਕ ਕੇ ਵੇਖਦੇ ਨੇ। ਤੁਸੀਂ ਵੇਖਿਆ ਹੀ ਹੋਏਗਾ ਕਿ ਅਜੀਬ ਬੌਂਗੀਆਂ ਗੱਲਾਂ ਕਰਦੇ ਨੇ। ਲੜਾਈ ਸ਼ੁਰੂ ਕਰ ਦਿੰਦੇ ਨੇ ਹਰ ਬੰਦੇ ਨਾਲ। ਜੇ ਕੋਈ ਸਵਾਲ ਪੁੱਛ ਲੈ, ਪਿਛਲੇ ਦਿਨੋਂ ਕਿਸੇ ਸਵਾਲ ਪੁੱਛ ਲਿਆ ਕਿ ਉਹ ਫਲਾਨੀ ਜਿਹੜੀ ਜਾਇਦਾਦ ਸੀ ਉਹਦੇ ਨਾਲ ਲੜ ਪਏ। ਮਤਲਬ ਕੋਈ ਗੱਲ ਸਿੱਧੀ ਹੈ ਨਹੀਂ।
ਤੇ ਇਹ ਮੈਂ ਵੀ ਸੋਚਦਾ ਸਾਂ ਵੀ ਇਹ ਸ਼ਬਾਨਾ ਨੇ ਇੰਨਾ ਜ਼ਿਆਦਾ ਕਮਲਾ ਕਰ ਦਿੱਤਾ। ਲੇਕਿਨ ਇੱਥੇ ਹੁਣ ਜਿਹੜੀ ਸੋਚਣ ਵਾਲੀ ਗੱਲ ਹੈ ਨਾ ਉਹ ਇਹ ਹੈ ਕਿ ਕੀ ਸ਼ਬਾਨਾ ਨੇ ਜਿਹੜਾ ਉਹ ਚੌਧਰੀ ਨਿਜ਼ਾਮਦੀਨ ਨੂੰ ਵੀ ਮਨਾਇਆ ਸ਼ਹਬਾਜ਼ ਸ਼ਰੀਫ ਸਾਹਿਬ ਵਾਸਤੇ? ਕਿਉਂਕਿ ਇੰਜ ਤੇ ਇਕੱਲੇ ਸ਼ਹਬਾਜ਼ ਸ਼ਰੀਫ ਦਾ ਕੰਮ ਤੇ ਕੋਈ ਨਹੀਂ ਹੋ ਸਕਦਾ ਨਾ। ਐਡਾ ਜਿਹੜਾ ਮਖਬੂਤੁਲ ਹਵਾਸ ਬੰਦਾ ਹੋਵੇ, ਜਿਹੜਾ ਐਡਾ ਕਮਲਾ ਯਮਲਾ ਜਿਹਾ ਬੰਦਾ ਹੋਵੇ, ਕਮਲਾ ਯਮਲਾ ਤਾਂ ਕੋਈ ਨਹੀਂ, ਅਰਬਾਂ ਰੁਪਈਏ ਖਾ ਗਏ ਨੇ, ਲੇਕਿਨ ਬਹਰਹਾਲ ਫਿਰ ਵੀ ਜਿਹੜੇ ਬੰਦੇ ਨੂੰ ਬਿਲਕੁਲ ਕੋਈ ਗੱਲ ਪਤਾ ਹੀ ਨਾ ਹੋਵੇ, ਗੱਲ ਹੀ ਸਿੱਧੀ ਨਾ ਕਰ ਸਕਦਾ ਹੋਵੇ, ਵਿਚਾਰਾ ਬਿਲਕੁਲ ਜ਼ੀ ਸ਼ਊਰ ਜਿਹਾ ਬੰਦਾ ਹੋਵੇ ਮਾਜ਼ਰਤ ਦੇ ਨਾਲ, ਉਹ ਬੰਦਾ ਐਡੀ ਵੱਡੀ ਡੀਲ ਕਿਵੇਂ ਕੱਟ ਗਿਆ ਤੇ ਐਡਾ ਵੱਡਾ ਕੰਮ ਕਿਵੇਂ ਪਾ ਗਿਆ? ਇਹਦੇ ਜ਼ਰੂਰ ਸ਼ਬਾਨਾ ਦਾ ਕੰਮ ਹੈ, ਇਹ ਤੁਸੀਂ ਵੀ ਸੋਚਦੇ ਹੋਵੋਗੇ। ਇਹ ਤੁਹਾਨੂੰ ਇੱਕ ਵੀਡੀਓ ਵਿਖਾਉਣੇ ਆ, ਇੱਥੋਂ ਤੁਹਾਨੂੰ ਆਪ ਪਤਾ ਲੱਗ ਜਾਏਗਾ ਕਿ ਸ਼ਹਬਾਜ਼ ਸ਼ਰੀਫ ਦੀ ਕੋਈ ਸ਼ਬਾਨਾ ਹੈਗੀ ਹੈ ਕਿ ਨਹੀਂ। ਪਰ ਚੌਧਰੀ ਨਿਜ਼ਾਮਦੀਨ ਵਾਸਤੇ ਸ਼ਹਬਾਜ਼ ਸ਼ਰੀਫ ਆਪ ਹੀ ਸ਼ਬਾਨਾ ਹੈ। ਇਹ ਜ਼ਰਾ ਵੇਖੋ ਕਿ ਸ਼ਹਬਾਜ਼ ਸ਼ਰੀਫ ਸਾਹਿਬ ਨੂੰ ਮਿਲਣ ਆਏ ਨੇ ਆਰਮੀ ਚੀਫ ਸਾਹਿਬ। ਆਰਮੀ ਚੀਫ ਵਜ਼ੀਰ ਆਜ਼ਮ ਦੇ ਮਤਹਿਤ ਹੁੰਦਾ ਹੈ ਅਤੇ ਵਜ਼ੀਰ ਆਜ਼ਮ ਨੂੰ ਸਲੂਟ ਵੀ ਮਾਰਦਾ ਹੈ, ਅਤੇ ਵਜ਼ੀਰ ਆਜ਼ਮ ਦਾ ਜ਼ਾਹਿਰ ਹੈ ਉਹਨੇ ਇੱਜ਼ਤ ਵੀ ਕਰਨੀ ਹੈ। ਉਹ ਵਜ਼ੀਰ ਆਜ਼ਮ ਸਭ ਤੋਂ ਵੱਡਾ ਅਹੁਦਾ ਹੁੰਦਾ ਹੈ ਪਾਕਿਸਤਾਨ ਦਾ। ਜਿਸ ਵੇਲੇ ਮੈਂ ਇਮਰਾਨ ਖਾਨ ਦੇ ਨਾਲ ਰਿਹਾ ਅਤੇ ਜਨਰਲ ਬਾਜਵਾ ਸਾਹਿਬ ਆਉਂਦੇ ਸਨ, ਉਹ ਵਜ਼ੀਰ ਆਜ਼ਮ ਸਾਹਿਬ ਨੂੰ ਮਿਲਣ ਆਉਂਦੇ ਸਨ। ਅਤੇ ਇਹ ਜਿੱਥੇ ਮਿਲ ਰਹੇ ਨੇ ਨਾ, ਜਿੱਥੇ ਆਰਮੀ ਚੀਫ ਸਾਹਿਬ ਨਿਕਲੇ ਨੇ ਗੱਡੀ 'ਚੋਂ, ਇਹ ਬਿਲਡਿੰਗ ਦੇ ਬਾਹਰ ਦੀ ਜਗ੍ਹਾ ਹੈ ਜਿੱਥੇ ਗੱਡੀਆਂ ਆਉਂਦੀਆਂ ਨੇ। ਇੱਥੇ ਬੰਦਾ ਉਤਰਦਾ ਹੈ, ਉੱਥੇ ਜਿਹੜਾ ADC ਹੁੰਦਾ ਹੈ, ਅਗਰ ਆਰਮੀ ਚੀਫ ਆਉਂਦਾ ਹੈ ਤਾਂ ਉਹ ਵੈਸੇ ਮੈਂ ਤੁਹਾਨੂੰ ਸਿਰਫ ਇਹ ਦੱਸ ਦਿਆਂ ਕਿ ਜੇ ਏਅਰ ਚੀਫ ਆਉਂਦਾ ਹੈ ਜਾਂ ਨੇਵਲ ਚੀਫ ਆਉਂਦਾ ਹੈ, ਬਰਾਬਰ ਦੇ ਅਹੁਦੇ ਹੁੰਦੇ ਨੇ। ਏਅਰ ਚੀਫ ਦਾ, ਨੇਵਲ ਚੀਫ ਦਾ, ਇਹ ਬਰਾਬਰ ਦੇ ਅਹੁਦੇ ਹੁੰਦੇ ਨੇ ਆਰਮੀ ਚੀਫ ਦਾ ਤਿੰਨਾਂ ਦੇ। ਇਹ ਅਗਰ ਏਅਰ ਚੀਫ ਆਉਂਦਾ, ਨੇਵਲ ਚੀਫ ਆਉਂਦਾ, ਅਤੇ ਉਹਨਾਂ ਦਾ ਜਿਹੜਾ ADC ਹੁੰਦਾ ਨਾ, ਮੇਜਰ ਰੈਂਕ ਦਾ ਬੰਦਾ, ਉਹ ਉਹਨਾਂ ਨੂੰ ਉੱਥੇ ਰਿਸੀਵ ਕਰਦਾ ਹੈ। ਅਗਰ ਮੈਂ ਦਫ਼ਤਰ ਹੋਵਾਂ, ਕੋਈ ਬੰਦਾ ਹੋਰ ਦਫ਼ਤਰ ਹੋਵੇ ਪ੍ਰਾਈਮ ਮਿਨਿਸਟਰ ਸਾਹਿਬ ਦੇ ਨਾਲ, ਜਿਹੜਾ ਵੀ ਇਸ ਵੇਲੇ ਕੰਮ ਕਰ ਰਿਹਾ ਹੋਵੇ ਪ੍ਰਾਈਮ ਮਿਨਿਸਟਰ ਨਾਲ, ਉਹਨਾਂ ਦਾ ਵੀ ਇਹਦੇ 'ਚ ਕੋਈ ਕੰਮ ਨਹੀਂ ਹੁੰਦਾ। ਪ੍ਰਾਈਮ ਮਿਨਿਸਟਰ ਦਾ ਤਾਂ ਬੜੀ ਦੂਰ ਦੀ ਗੱਲ ਹੈ ਨਾ, ਲੇਕਿਨ ਉਹਨਾਂ ਦਾ ਕੋਈ ਕੰਮ ਨਹੀਂ। ਅਤੇ ਨੇਵਲ ਚੀਫ ਅਤੇ ਜਿਹੜਾ ਆਪਣਾ ਏਅਰ ਚੀਫ ਹੈ, ਉਹਨਾਂ ਨੂੰ ਉਹਨਾਂ ਦਾ ADC ਜਿਹੜਾ ਮੇਜਰ ਦੇ ਬਰਾਬਰ ਦੇ ਰੈਂਕ ਦਾ ਬੰਦਾ ਹੁੰਦਾ, ਉਹ ਜਾ ਕੇ ਗੱਡੀ 'ਤੇ ਰਿਸੀਵ ਕਰਦਾ ਹੈ ਔਰ ਰਿਸੀਵ ਕਰਕੇ ਉਹਨਾਂ ਨੂੰ ਲੈ ਕੇ ਆਉਂਦਾ। ਇਸੇ ਤਰੀਕੇ ਨਾਲ ਅਗਰ ਚੇਅਰਮੈਨ ਸੈਨੇਟ ਆਵੇ ਜਾਂ ਕੋਈ ਗਵਰਨਰ ਆਵੇ ਕਿਸੇ ਸੂਬੇ ਦਾ, ਅਤੇ ਉਹਨੂੰ ਵੀ ਇੰਝ ਹੀ ADC ਜਾ ਕੇ ਰਿਸੀਵ ਕਰਦਾ ਹੈ। ਇਹ ਤਾਂ ਹੈਗਾ ਪ੍ਰੋਟੋਕੋਲ। ਉਸ ਹਿਸਾਬ ਨਾਲ ਆਰਮੀ ਚੀਫ ਲਈ ਵੀ ਉਹਨਾਂ ਨੇ ਜਾਣਾ, ਲੇਕਿਨ ਕਿਉਂਕਿ ਆਰਮੀ ਦਾ ਇੱਕ ਬ੍ਰਿਗੇਡੀਅਰ ਅਤੇ ਇੱਕ ਕਰਨਲ ਉੱਥੇ ਹੁੰਦਾ ਹੈ, ਮਿਲਟਰੀ ਸੈਕਟਰੀ ਅਤੇ ਡਿਪਟੀ ਮਿਲਟਰੀ ਸੈਕਟਰੀ ਦੇ ਤੌਰ 'ਤੇ। ਅਤੇ ਜਦੋਂ ਆਰਮੀ ਚੀਫ ਆਉਂਦਾ ਹੈ, ਉਦੋਂ ਉੱਥੇ ਜਿਹੜਾ ਮਿਲਟਰੀ ਸੈਕਟਰੀ ਹੁੰਦਾ ਹੈ, ਉਹ ਜਾ ਕੇ ਆਪ ਬ੍ਰਿਗੇਡੀਅਰ ਸਾਹਿਬ ਜਾ ਕੇ ਆਪ ਉੱਥੇ ਜਨਾਬ ਰਿਸੀਵ ਕਰਦੇ ਨੇ ਮਿਲਟਰੀ ਚੀਫ ਨੂੰ, ਆਰਮੀ ਚੀਫ ਨੂੰ ਉੱਥੇ ਜਿਹੜਾ ਉਹ ਰਿਸੀਵ ਕਰਦੇ ਨੇ। ਕਿਉਂਕਿ ਮੈਂ ਜਿਸ ਤਰ੍ਹਾਂ ਦੱਸਿਆ ਕਿ ਬਾਕੀ ਸ਼ੋਬਿਆਂ ਦੇ ਤੇ ਉੱਥੇ ਸਿਰਫ ਮੇਜਰ ਰੈਂਕ ਦੇ ਬੰਦੇ ਹੁੰਦੇ ਨੇ, ਇਸ ਸ਼ੋਬੇ ਦਾ ਉੱਥੇ ਕਰਨਲ ਵੀ ਹੁੰਦਾ ਅਤੇ ਬ੍ਰਿਗੇਡੀਅਰ ਵੀ ਹੁੰਦਾ। ਇੱਥੇ ਜਿਸ ਵੇਲੇ ਰਿਸੀਵ ਕਰਦੇ ਨੇ, ਇਹ ਬਿਲਡਿੰਗ ਦੇ ਬਾਹਰ ਹੈ ਜਿੱਥੇ ਕਾਰ ਆ ਕੇ ਲੱਗਦੀ ਹੈ, ਔਰ ਤੁਸੀਂ ਉਹ ਬਰਾਂਡਾ ਜਿਹਾ ਕਹਿ ਲਓ ਬਾਹਰ ਜਿੱਥੇ, ਔਰ ਕਾਫੀ ਤੁਰ ਕੇ ਜਾ ਕੇ ਬਰਾਂਡਾ ਆਉਂਦਾ ਹੈ, ਉੱਥੇ ਜਾ ਕੇ ਇਹ ਗੱਡੀ ਲੱਗਦੀ ਆ ਕੇ, ਉਹ ਡਿਉੜੀ ਕਹਿ ਲਓ, ਬਰਾਂਡਾ ਕਹਿ ਲਓ, ਗੇਟ ਵਾਲਾ ਏਰੀਆ ਕਹਿ ਲਓ, ਉੱਥੇ ਗੱਡੀ ਲੱਗਦੀ ਹੈ, ਦਰਵਾਜ਼ਾ ਖੋਲ੍ਹਿਆ ਜਾਂਦਾ ਹੈ, ਉੱਥੇ ਉਤਰਦੇ ਨੇ। ਉੱਥੇ ਸਾਹਮਣੇ 2-3 ਪੌੜੀਆਂ ਨੇ। ਗੱਡੀ ਤੋਂ ਉਤਰਨ ਤੋਂ ਬਾਅਦ ਤੁਸੀਂ ਉਹ 2-3 ਪੌੜੀਆਂ ਉੱਤੇ ਚੜ੍ਹਦੇ ਹੋ। ਜੇ ਤੇ ਅੰਦਰ ਮੀਟਿੰਗ ਹੋਵੇ ਤੇ ਗਾਂ ਫਿਰ ਕੋਈ 4-5 ਪੌੜੀਆਂ ਨੇ, ਉਹ ਚੜ੍ਹ ਕੇ ਵੱਡਾ ਸਾਰਾ ਦਰਵਾਜ਼ਾ ਖੋਲ੍ਹ ਕੇ ਤੁਸੀਂ ਅੰਦਰ ਚਲੇ ਜਾਂਦੇ ਹੋ। ਅੰਦਰ ਸੱਜੇ ਖੱਬੇ ਮੀਟਿੰਗਸ ਦੀਆਂ ਜਗ੍ਹਾ ਨੇ, ਉੱਥੇ ਕਿਸੇ ਇੱਕ ਜਗ੍ਹਾ 'ਤੇ ਮੀਟਿੰਗ ਹੁੰਦੀ ਹੈ। ਅਗਰ ਉਹ ਨਹੀਂ ਤੇ ਤੁਸੀਂ ਵਜ਼ੀਰ ਆਜ਼ਮ ਦੇ ਦਫ਼ਤਰ 'ਚ ਉਹਨਾਂ ਨੂੰ ਮਿਲਣਾ ਹੈ, ਤੇ ਪਹਿਲੀਆਂ ਹੀ ਜਿਹੜੀਆਂ 3-4 ਪੌੜੀਆਂ ਚੜ੍ਹਦੇ ਹੋ, ਅਗਲੀਆਂ ਪੌੜੀਆਂ ਚੜ੍ਹਨ ਤੋਂ ਪਹਿਲੀਆਂ ਔਰ ਅਗਲੀਆਂ ਪੌੜੀਆਂ ਦੇ ਦਰਮਿਆਨ 'ਚ ਖੱਬੇ ਪਾਸੇ ਰਾਹ ਮੁੜਦਾ, ਤੁਸੀਂ ਉੱਤੇ ਮੁੜ ਪੈਂਦੇ ਹੋ। ਉੱਤੇ ਮੁੜ ਕੇ ਤੇ ਕੋਈ 300-400 ਕਦਮ ਤੁਹਾਨੂੰ ਤੁਰਨਾ ਪੈਂਦਾ, ਅਤੇ ਫਿਰ ਜਾ ਕੇ ਇੱਕ ਦਰਵਾਜ਼ਾ ਆਉਂਦਾ। ਉਹਦੇ ਉੱਤੇ ਇੱਕ ਛੱਤ ਜਿਹੜੀ ਹੈ ਨਾ, ਉਹ ਕੱਚੀ ਪੱਕੀ ਜੀ ਛੱਤ ਪਈ ਹੋਈ ਹੈ, ਜਿਵੇਂ ਟੀਨ ਦੀ ਛੱਤ ਪਾਈ ਦੀ। ਉਹ ਜ਼ਰਾ ਟੀਨ ਦੀ ਤਾਂ ਨਹੀਂ ਹੈ, ਲੇਕਿਨ ਉਹ ਇੱਕ ਸ਼ੀਸ਼ਾਨੁਮਾ ਚੀਜ਼ ਦੀ ਛੱਤ ਹੈ, ਸ਼ੀਸ਼ੇ ਦੀ ਵੀ ਨਹੀਂ ਹੈ, ਸਸਤਾ ਜਿਹਾ ਮਟੀਰੀਅਲ ਲੱਗਾ ਉਹਦੇ ਉੱਤੇ। ਉਹ ਜਿਹੜੀਆਂ ਹਰੀਆਂ ਜੀਆਂ ਛੱਤਾਂ ਹੁੰਦੀਆਂ ਨੇ ਕਈ ਜਗ੍ਹਾ ਤੁਸੀਂ ਦੇਖਿਆ ਹੋਏਗਾ, ਜਿਨ੍ਹਾਂ ਦੇ ਵਿੱਚੋਂ ਲਾਈਟ ਵੀ ਨਜ਼ਰ ਆਉਂਦੀ ਹੈ, ਪਲਾਸਟਿਕ ਜਿਹਾ ਦਾ ਮਟੀਰੀਅਲ ਹੁੰਦਾ। ਮੈਨੂੰ ਹੁਣ ਐਗਜ਼ੈਕਟਲੀ ਨਹੀਂ ਪਤਾ। ਸਾਡੇ ਪਿੰਡਾਂ ਦੇ ਲੋਕ ਪਲਾਸਟਿਕ ਨੂੰ ਪਲਾਸ਼ਕਟ ਵੀ ਆਖਦੇ ਨੇ, ਅਤੇ ਉਹ ਪਲਾਸ਼ਕਟ ਨਹੀਂ ਆਖਣਾ, ਉਹਨੂੰ ਪਲਾਸਟਿਕ ਹੀ ਆਖਣਾ ਹੈ। ਅਤੇ ਉਹ ਬਹਰਹਾਲ ਉਹਦੇ ਥੱਲੋਂ ਹੀ ਤੁਸੀਂ ਗੁਜ਼ਰ ਕੇ ਕੋਈ 300-400 ਕਦਮ ਤੋਂ ਬਾਅਦ ਇੱਕ ਹੋਰ ਚਿੱਟੇ ਰੰਗ ਦਾ ਦਰਵਾਜ਼ਾ ਆਉਂਦਾ, ਉਹ ਖੁੱਲ੍ਹਦਾ ਦਰਵਾਜ਼ਾ। ਉਹ ਦਰਵਾਜ਼ਾ ਖੁੱਲ੍ਹ ਕੇ ਅੰਦਰ ਸਿਕਿਉਰਿਟੀ ਵਾਲੇ ਖਲੋਤੇ ਹੁੰਦੇ ਨੇ, ਜਿਹੜੇ ਤੁਹਾਡਾ ਮੋਬਾਈਲ ਫੋਨ ਲੈਂਦੇ ਨੇ। ਉੱਥੇ ਉਹ ਸਿਕਿਉਰਿਟੀ ਵਾਲਾ ਗੇਟ ਲੱਗਾ ਹੈ, ਜਿਹਦੇ ਵਿੱਚੋਂ ਲੰਘੋ ਅਤੇ ਆਵਾਜ਼ ਕਰਦਾ ਅਗਰ ਤੁਹਾਡੇ ਕੋਲ ਕੋਈ ਚੀਜ਼ ਹੋਵੇ। ਉੱਥੇ ਤੁਹਾਡੀ ਪੂਰੀ ਚੈਕਿੰਗ ਹੁੰਦੀ, ਅਤੇ ਫਿਰ ਤੁਸੀਂ ਇੱਕ ਅੰਦਰ ਵੱਡਾ ਸਾਰਾ ਹਾਲ ਜਿਹਾ ਖੁੱਲ੍ਹ ਜਾਂਦਾ, ਉੱਥੇ ਅੱਪੜ ਜਾਂਦੇ ਹੋ। ਉਹਦੇ ਨਾਲ ਸੱਜੇ ਪਾਸੇ ਮਿਲਟਰੀ ਸੈਕਟਰੀ ਦਾ ਦਫ਼ਤਰ ਹੈ, ਖੱਬੇ ਪਾਸੇ ਜਿਹੜਾ ਹੈ ਉਹਦੇ ਨਾਲ ਜਿਹੜਾ ਤੁਹਾਡਾ ਜਿਹੜਾ ਪ੍ਰਿੰਸੀਪਲ ਸੈਕਟਰੀ ਹੁੰਦਾ, ਜਿਹੜਾ ਆਜ਼ਮ ਖਾਨ ਸਾਹਿਬ ਸਨ ਪ੍ਰਾਈਮ ਮਿਨਿਸਟਰ ਦੇ, ਉਹ ਸਾਹਮਣੇ ਇੱਕ ਲਾਇਬ੍ਰੇਰੀ ਜਿਹੀ ਸੀ, ਹਜੇ ਵੀ ਹੈਗੀ ਹੈ। ਉੱਥੇ ਪ੍ਰਾਈਮ ਮਿਨਿਸਟਰ ਦੇ ਜਿਹੜੇ ਗੈਸਟ ਨੇ ਉਹ ਵੇਟ ਕਰਦੇ ਨੇ, ਅਤੇ ਆਰਮੀ ਚੀਫ ਜਿਹੜਾ ਉਹ ਵੀ ਉੱਥੇ ਬਹਿ ਕੇ ਵੇਟ ਕਰਦੇ ਨੇ। ਅਗਰ ਉਹਨਾਂ ਦਾ ਦਿਲ ਨਾ ਕਰੇ ਤਾਂ ਕਿਸੇ ਹੋਰ ਕਮਰੇ 'ਚ ਵੀ ਜਾ ਕੇ ਬਹਿ ਸਕਦੇ ਨੇ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਮਿਲਟਰੀ ਸੈਕਟਰੀ ਦਾ ਕਮਰਾ ਹੈ, ਦੂਸਰੀਆਂ ਜਗ੍ਹਾ ਨੇ। ਔਰ ਜਿਹੜੀਆਂ ਸ਼ਾਵਾਂ ਮੈਂ ਵੇਖਦਾ ਰਿਹਾ, ਤੁਹਾਨੂੰ ਮੈਂ ਇਹ ਦੱਸ ਸਕਦਾ ਕਿ ਜਦੋਂ ਆਰਮੀ ਚੀਫ ਮਿਲਣ ਜਾਂਦੇ ਸਨ, ਅਤੇ ਇਮਰਾਨ ਖਾਨ ਸਾਹਿਬ ਨੂੰ ਦੱਸਿਆ ਜਾਂਦਾ ਸੀ ਉਹ ਆਏ ਨੇ, ਉਹਨਾਂ ਦੀ ਮੀਟਿੰਗ ਦਾ ਟਾਈਮ ਹੈ।
ਆਰਮੀ ਚੀਫ ਇਸੇ ਤਰੀਕੇ ਨਾਲ ਗੱਡੀ ਤੋਂ ਉਤਰਦਾ ਸੀ, ਉਹਨਾਂ ਨੂੰ ਜਾ ਕੇ ਬ੍ਰਿਗੇਡੀਅਰ ਸਾਹਿਬ ਲੈਂਦੇ ਸਨ। ਉਹ ਤੁਰ ਕੇ ਆ ਕੇ ਸਾਰਾ ਰਸਤਾ, ਉਹ ਪਹਿਲਾ ਦਰਵਾਜ਼ਾ, ਫਿਰ ਉਹ ਸਾਰੀ ਉਹ ਸਿਕਿਉਰਿਟੀ ਵਾਲੀ ਚੀਜ਼ ਦੇ ਵਿੱਚੋਂ ਗੁਜ਼ਰ ਕੇ ਉਸ ਲਾਇਬ੍ਰੇਰੀ ਵਾਲੀ ਜਗ੍ਹਾ 'ਤੇ ਬਹਿ ਜਾਂਦੇ ਸਨ। ਔਰ ਉਹਨਾਂ ਨੂੰ ਜਿਸ ਤਰ੍ਹਾਂ ਹੀ ਪ੍ਰਾਈਮ ਮਿਨਿਸਟਰ ਦੀ ਅੱਗੇ ਪਹਿਲੇ ਕੋਈ ਮੀਟਿੰਗ ਚੱਲ ਰਹੀ, ਉਹ ਫਾਰਿਗ ਹੁੰਦੀ ਸੀ ਅਤੇ ਬਾਜਵਾ ਸਾਹਿਬ ਅੰਦਰ ਜਾਂਦੇ ਸਨ। ਪ੍ਰਾਈਮ ਮਿਨਿਸਟਰ ਉਹਨਾਂ ਨੂੰ ਉੱਠ ਕੇ ਆਪਣੀ ਕੁਰਸੀ ਦੇ ਉੱਤੇ, ਜਿਹੜਾ ਵੀ ਬੰਦਾ ਜਾਂਦਾ ਸੀ ਪ੍ਰਾਈਮ ਮਿਨਿਸਟਰ ਸਾਹਿਬ ਉਹਨੂੰ ਉੱਠ ਕੇ ਮਿਲਦੇ ਸਨ, ਵੈਲਕਮ ਕਰਦੇ ਸਨ। ਇਸੇ ਤਰੀਕੇ ਨਾਲ ਜਦੋਂ ਬਾਜਵਾ ਸਾਹਿਬ ਐਂਟਰ ਹੁੰਦੇ ਸਨ, ਉਹ ਉਹਨਾਂ ਨੂੰ ਉੱਠ ਕੇ ਹੱਥ ਮਿਲਾਉਂਦੇ ਸਨ ਆਪਣੀ ਕੁਰਸੀ ਤੋਂ। ਔਰ ਜਨਾਬੇ ਵਾਲਾ ਅਗਰ ਬਹੁਤੇ ਬੰਦਿਆਂ ਦੀ ਇਕੱਠੀ ਮੀਟਿੰਗ ਸੀ ਤੇ ਪ੍ਰਾਈਮ ਮਿਨਿਸਟਰ ਸਾਹਿਬ ਉਹ ਜਿਹੜੀ ਮੇਜ਼ ਦੇ ਸਾਹਮਣੇ ਵਾਲੀ ਕੁਰਸੀ ਤੋਂ ਉੱਠ ਕੇ ਪਰਲੇ ਪਾਸੇ ਇੱਕ ਸੋਫਾ ਸੀ ਜਿਹਦੇ ਨਾਲ ਕਾਫੀ ਸਾਰੀਆਂ ਕੁਰਸੀਆਂ, ਉੱਥੇ ਬਹਿ ਜਾਂਦੇ ਸਨ। ਪਹਿਲੀ ਕੁਰਸੀ ਤੇ ਆਰਮੀ ਚੀਫ ਬਹਿ ਜਾਂਦੇ ਸਨ, ਦੂਜੇ ਬੰਦੇ, ਮੀਟਿੰਗ ਹੋ ਜਾਂਦੀ ਸੀ। ਅਗਰ 1 on 1 ਹੈ ਤੇ ਪ੍ਰਾਈਮ ਮਿਨਿਸਟਰ ਸਾਹਿਬ ਉੱਠ ਕੇ ਹੱਥ ਮਿਲਾਉਂਦੇ ਸਨ, ਵਾਪਸ ਆਪਣੀ ਕੁਰਸੀ ਤੇ ਬਹਿੰਦੇ ਸਨ। ਆਰਮੀ ਚੀਫ ਮੇਜ਼ ਦੇ ਪਰਲੇ ਪਾਸੇ ਜਿਹੜੀ ਕੁਰਸੀ ਹੈ ਉਹਦੇ ਤੇ ਬਹਿੰਦੇ ਸਨ, ਗੱਪਸ਼ਪ ਲੱਗਦੀ ਸੀ, ਚਾਹ ਦਾ ਦੌਰ ਹੁੰਦਾ ਸੀ ਨਾਲ। ਆਪਣਾ ਜਨਾਬੇ ਵਾਲਾ ਜਿਹੜਾ, ਤੁਹਾਨੂੰ ਇਹ ਤਾਂ ਪਤਾ ਹੀ ਕਿ ਇਮਰਾਨ ਖਾਨ ਦੇ ਹੁੰਦੇ ਆ, ਚਾਹ ਤੇ ਇੱਕ ਅੱਧਾ ਬਿਸਕਟ ਹੀ ਆ ਸਕਦਾ ਸੀ, ਤੇ ਉੱਥੇ ਗੱਲਬਾਤ ਹੋ ਕੇ ਤੇ ਉੱਥੋਂ ਆਪਣਾ ਆਰਮੀ ਚੀਫ ਨਿਕਲਦੇ ਸਨ। ਜਿਸ ਵੇਲੇ ਮੀਟਿੰਗ ਖਤਮ ਹੁੰਦੀ ਸੀ ਤੇ ਪ੍ਰਾਈਮ ਮਿਨਿਸਟਰ ਸਾਹਿਬ ਜਿਹੜੇ ਨੇ ਉੱਥੇ ਹੀ ਉੱਠ ਕੇ ਖੜੇ ਹੋ ਕੇ ਤੇ ਮੇਜ਼ ਔਰ ਕੁਰਸੀ ਤੋਂ ਬਾਹਰ ਨਿਕਲ ਕੇ, ਥੋੜ੍ਹਾ ਜਿਹਾ ਮੇਜ਼ ਤੋਂ ਬਾਹਰ ਨਿਕਲ ਕੇ ਜਿਹੜਾ ਬੰਦਾ ਰਵਾਨਾ ਹੋ ਰਿਹਾ, ਔਰ ਉਹ ਤਕਰੀਬਨ ਹਰ ਬੰਦੇ ਨੂੰ ਇੰਜੀ ਵਿਦਾ ਕਰਦੇ ਸਨ, ਇੰਜੀ ਉਹਦੇ ਕੋਲ ਇਜਾਜ਼ਤ ਲੈਂਦੇ ਸਨ। ਮਤਲਬ ਉਹ ਕੁਰਸੀ ਤੇ ਬੈਠੇ ਨੇ, ਸਾਹਮਣੇ ਮੇਜ਼ ਹੈ, ਤੇ ਉਹ ਜ਼ਾਹਿਰ ਹੈ ਜਦੋਂ ਕੋਈ ਬੰਦਾ ਉੱਠੇਗਾ ਤਾਂ ਕੁਰਸੀ ਤੇ ਉੱਠ ਕੇ ਖੜੇ ਹੋਣਗੇ, ਖੱਬੇ ਪਾਸੇ ਹੋਣਗੇ, ਮੇਜ਼ ਤੋਂ ਬਾਹਰ ਨਿਕਲਣਗੇ, ਅਗਲੇ ਬੰਦੇ ਨਾਲ ਮੁਸਾਫਾ ਕਰਨਗੇ, ਤੇ ਪਰਲੇ ਪਾਸੇ ਦਰਵਾਜ਼ਾ ਉਹਨਾਂ ਦੇ ਦਫ਼ਤਰ ਦਾ, ਉੱਥੋਂ ਬੰਦਾ ਬਾਹਰ ਨਿਕਲ ਜਾਏਗਾ। ਪ੍ਰਾਈਮ ਮਿਨਿਸਟਰ ਸਾਹਿਬ ਨੇ ਜੇ ਨਮਾਜ਼ ਪੜ੍ਹਨੀ ਹੈ ਤਾਂ ਵਜ਼ੂ ਕਰਨ ਵਾਸਤੇ ਬਾਥਰੂਮ ਵਾਲੇ ਪਾਸੇ ਚਲੇ ਜਾਣਗੇ, ਅਗਲੀ ਮੀਟਿੰਗ ਹੈ ਤਾਂ ਵਾਪਸ ਆਪਣੀ ਕੁਰਸੀ ਤੇ ਬਹਿ ਕੇ ਮੀਟਿੰਗ ਕਰਨਗੇ। ਇਹ ਮੈਂ ਜਿਹੜਾ 3-4 ਸਾਲ ਵੇਖਿਆ, ਮੈਂ ਤੇ ਇਹ ਹੀ ਹੁੰਦਾ ਵੇਖਿਆ। ਹੁਣ ਜਿਹੜੀ ਅੱਜ ਮੀਟਿੰਗ ਆ ਉਹ ਤੁਸੀਂ ਆਪ ਸੋਚ ਲਓ ਕੀ ਹੋਇਆ। ਪਿਛਲੀ ਵਾਰੀ ਜਦੋਂ ਸ਼ਹਿਬਾਜ਼ ਸ਼ਰੀਫ ਸਾਹਿਬ ਵਜ਼ੀਰ ਆਜ਼ਮ ਬਣੇ ਸਨ ਤੇ ਉਦੋਂ ਜਦੋਂ ਆਰਮੀ ਚੀਫ ਸਾਹਿਬ ਮਿਲਣ ਆਏ ਸਨ, ਤੇ ਜਿਹੜਾ ਉਹਨਾਂ ਦਾ ਅੰਦਰ ਦਫ਼ਤਰ ਵਾਲਾ ਦਰਵਾਜ਼ਾ ਸੀ ਨਾ, ਵੇਟਿੰਗ ਰੂਮ ਤੋਂ ਬਾਅਦ, ਉਹਦੇ ਵਿੱਚ ਦਰਵਾਜ਼ੇ 'ਚ ਬਾਹਰ ਆ ਕੇ ਖਲੋ ਕੇ ਸ਼ਹਿਬਾਜ਼ ਸ਼ਰੀਫ ਸਾਹਿਬ ਨੇ, ਆਰਮੀ ਚੀਫ ਨੇ ਉਹਨਾਂ ਨੂੰ ਸਲੂਟ ਠੋਕਿਆ ਸੀ। ਇਹ ਤੁਹਾਨੂੰ ਤਸਵੀਰ ਵਿਖਾ ਰਹੇ ਹਾਂ, ਤੇ ਅੱਗੋਂ ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਵਾਪਸ ਆਰਮੀ ਚੀਫ ਨੂੰ ਸਲੂਟ ਠੋਕਿਆ ਸੀ। ਵੀ ਕਿਤੇ ਸ਼ਬਾਨਾ ਨੇ ਐਡੀ ਗੱਲ ਬਣਾਈ ਹੈ ਸਾਰੀ ਗੱਲਬਾਤ ਕਰਕੇ ਵੱਡੇ ਸਾਹਿਬਾਂ ਨਾਲ, ਨਿਜ਼ਾਮਦੀਨ ਨਾਲ ਵੀ, ਤੇ ਇੱਧਰ ਉੱਧਰ ਤੇ ਐਵੇਂ ਮਤਲਬ ਚਾਹੇ ਨਿਜ਼ਾਮਦੀਨ ਵੀ ਨਾਰਾਜ਼ ਹੋ ਜਾਏ ਤੇ ਸ਼ਬਾਨਾ ਵੀ ਨਾਰਾਜ਼ ਹੋ ਜਾਏ। ਬਹਰਹਾਲ ਉਸ ਤੋਂ ਬਾਅਦ ਅੱਜ ਅਸੀਂ ਜਿਹੜੀ ਵੀਡੀਓ ਵੇਖੀ ਉਹ ਤੇ ਫਿਰ ਅਖੀਰਾਂ ਹੀ ਕਰ ਗਏ ਨੇ ਸ਼ਹਿਬਾਜ਼ ਸ਼ਰੀਫ ਸਾਹਿਬ, ਅਖੀਰਾਂ ਹੀ ਕਰ ਗਏ ਨੇ। ਮੈਂ ਤੇ ਆਖਾਂਗਾ ਅੱਜ ਵਾਲੀ ਵੀਡੀਓ ਦੇ ਵਿੱਚ ਉਹ ਉਹਨਾਂ ਨੂੰ ਦੱਸਿਆ ਗਿਆ ਵੀ ਆਰਮੀ ਚੀਫ ਆ ਰਹੇ ਨੇ। ਇਹ ਪਹਿਲਾਂ ਜ਼ਰਾ ਤੁਸੀਂ ਹੁਣ ਸਮਝਣਾ, ਕਿਉਂਕਿ ਇੰਜ ਨਹੀਂ ਸ਼ਹਿਬਾਜ਼ ਸ਼ਰੀਫ ਸਾਹਿਬ ਕੋਈ ਐਨਕ ਵਾਲਾ ਜਿੰਨ ਨਹੀਂ ਹੈ ਕਿ ਐਨਕ ਰਗੜੋ ਜਾਂ ਮੇਰਾ ਮਤਲਬ ਚਿਰਾਗ ਰਗੜੋ ਤੇ ਹਾਜ਼ਰ ਹੋ ਜਾਣਗੇ। ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਦੱਸਿਆ ਗਿਆ ਕਿ ਜੀ ਆਰਮੀ ਚੀਫ ਆ ਰਹੇ ਨੇ। ਉਹਨਾਂ ਪਹਿਲਾਂ ਤੇ ਜਿਹੜੇ ਵੀ ਕੋਈ 2-4 ਮੇਰੇ ਤਰ੍ਹਾਂ ਵਾਲ ਨੇ, ਬੁੱਧ ਸ਼ੁੱਧੇ, ਆਪਣੇ ਆਪ ਨੂੰ ਸਿੱਧੇ ਕੀਤੇ ਚਾਚਾ ਜੀ ਨੇ, ਔਰ ਉਸ ਤੋਂ ਬਾਅਦ ਉਹ ਬਾਹਰ ਜਾ ਕੇ ਖਲੋ ਗਏ। ਹਾਂਜੀ, ਇੰਜ ਮੁਮਕਿਨ ਨਹੀਂ ਹੈ ਨਾ ਕਿ ਬੰਦਾ ਆਵੇ ਤੇ ਉਹ ਉੱਥੋਂ ਬਾਹਰ ਜਾਣ ਨੂੰ ਕੋਈ 2-3 ਮਿੰਟ ਲੱਗਣੇ ਨੇ। ਤੇ ਉਹ ਪਹਿਲਾਂ 3-4-5 ਮਿੰਟ ਪਹਿਲਾਂ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਆਰਮੀ ਚੀਫ ਦਾ ਹੈਲੀਕਾਪਟਰ ਉੱਤਰ ਆਇਆ ਹੈ, ਅਗਰ ਉਹ ਹੈਲੀਕਾਪਟਰ ਤੇ ਆਏ ਤੇ ਅਗਰ ਉਹ ਗੱਡੀ ਤੇ ਆਏ ਨੇ ਤੇ ਪਤਾ ਲੱਗਾ ਹੋਏਗਾ ਜੋ ਗੱਡੀ ਲੱਗੇ ਪੜਾਈ, ਤੇ ਉਹ ਜਾ ਕੇ ਉੱਥੇ ਬਾਹਰ ਬਿਲਡਿੰਗ ਤੋਂ ਬਾਹਰ, ਇਹ ਸਾਰੇ ਦਰਵਾਜ਼ੇ, ਹਰ ਸ਼ੈ, ਪੌੜੀਆਂ ਲੰਘ ਕੇ ਉੱਥੇ ਬਿਲਡਿੰਗ ਬਰਾਂਡੇ 'ਚ ਬਾਹਰ ਜਾ ਕੇ ਸ਼ਹਿਬਾਜ਼ ਸ਼ਰੀਫ ਸਾਹਿਬ ਟੈਨਸ਼ਨ ਖਲੋ ਗਏ। ਮੈਂ ਤੁਹਾਨੂੰ ਦੱਸਿਆ ਕਿ ਜਦੋਂ 에ਅਰ ਚੀਫ ਆਉਂਦਾ ਹੈ ਜਾਂ ਨੇਵਲ ਚੀਫ ਆਉਂਦਾ ਹੈ ਤੇ ਬ੍ਰਿਗੇਡੀਅਰ ਸਾਹਿਬ ਵੀ ਨਹੀਂ ਜਾਂਦੇ, ਕਰਨਲ ਸਾਹਿਬ ਵੀ ਨਹੀਂ ਜਾਂਦੇ, ਉਹ ਮੇਜਰ ਸਾਹਿਬ ਜਾਂਦੇ ਨੇ ਲੈਣ। ਹਾਂ, ਆਰਮੀ ਚੀਫ ਵਾਸਤੇ ਬ੍ਰਿਗੇਡੀਅਰ ਸਾਹਿਬ ਜਾਂਦੇ ਨੇ ਜਿਹੜੇ ਮਿਲਟਰੀ ਸੈਕਟਰੀ ਨੇ। ਤੇ ਇਹ ਹੁਣ ਸ਼ਹਿਬਾਜ਼ ਸ਼ਰੀਫ ਸਾਹਿਬ ਨੂੰ ਅੱਜ ਤੋਂ ਬਾਅਦ ਬ੍ਰਿਗੇਡੀਅਰ ਸਾਹਿਬ ਹੀ ਆਖਿਆ ਜਾਏ ਤਾਂ ਠੀਕ ਹੈ। ਤੇ ਇਹ ਜਨਾਬੇ ਵਾਲਾ ਉੱਥੇ ਆਪਣੇ ਟੈਨਸ਼ਨ ਹੋ ਕੇ, ਅਲਰਟ ਹੋ ਕੇ ਖੜੇ ਹੋਏ ਉੱਥੇ। ਪਹਿਲਾਂ ਇਹਨਾਂ ਸ਼ਬਾਨਾ ਨਾਲ ਗੱਲ ਕੀਤੀ ਹੋਏਗੀ ਜ਼ਰੂਰ, ਤੇ ਉਹਨੂੰ ਦੱਸਿਆ ਹੋਏਗਾ ਵੀ ਸ਼ਬਾਨਾ ਮੈਂ ਕਰਨ ਲੱਗਾ ਹੈ ਅੱਜ, ਤੇ ਸ਼ਬਾਨਾ ਨੇ ਕਿਹਾ ਹੋਏਗਾ ਕਿ ਤੁਸੀਂ ਬਿਲਕੁਲ ਚੰਗਾ ਕਰਨ ਲੱਗੇ ਹੋ, ਇਹਦੇ ਨਾਲ ਹੀ ਤੁਹਾਡੀ ਬਚਤ ਹੈ। ਉਸ ਤੋਂ ਬਾਅਦ ਇਹ ਖੜੇ ਹੋ ਗਏ। ਆਰਮੀ ਚੀਫ ਸਾਹਿਬ ਬਾਹਰ ਨਿਕਲੇ, ਉਹਨਾਂ ਵਰਦੀ ਪਾਈ ਸੀ, ਕੈਪ ਪਾਈ ਸੀ, ਜ਼ਾਹਿਰ ਹੈ ਉਹਨਾਂ ਨੇ ਫਿਰ ਸਲੂਟ ਮਾਰਨਾ ਸੀ, ਕਿਉਂਕਿ ਟੋਪੀ ਪਾਈ, ਵਰਦੀ ਪੂਰੀ ਹੈ ਤੇ ਸਲੂਟ ਬੰਦਾ ਮਾਰਦਾ ਹੈ, ਔਰ ਉਹਨਾਂ ਦਾ ਫਰਜ਼ ਵੀ ਹੈ ਕਿਉਂਕਿ ਉਹਨਾਂ ਦਾ ਬੌਸ ਹੈ ਪ੍ਰਾਈਮ ਮਿਨਿਸਟਰ। ਇਹ ਤੇ ਹੁਣ ਬੌਸ ਜਿਹੋ ਜਿਹਾ ਹੈ, ਤੁਹਾਨੂੰ ਪਤਾ ਹੈ, ਉਦੋਂ ਪਿੰਡਾਂ ਦੇ ਵਿੱਚ ਜਿਵੇਂ ਲੋਹੇ ਲੈ ਲੈਣ ਤੋਂ ਕੋਈ ਸ਼ੈ ਲਈਦੀ ਹੈ, ਪੁਰਾਣਾ ਕਚਰਾ ਵੇਚ ਕੇ ਸਕ੍ਰੈਪ, ਇਹ ਤੇ ਹੁਣ ਸਿਆਸਤ ਦਾ ਸਕ੍ਰੈਪ ਹੀ ਹੈ ਨਾ ਸ਼ਹਿਬਾਜ਼ ਸ਼ਰੀਫ ਸਾਹਿਬ, ਤੇ ਇਹ ਉਹਨਾਂ ਦੇ ਕਾਹਦੇ ਬੌਸ ਨੇ। ਫਿਰ ਇੱਜ਼ਤਾਂ ਵੀ ਇਹੋ ਜਿਹੀਆਂ ਹੀ ਹੋਣੀਆਂ ਨੇ। ਆਰਮੀ ਚੀਫ ਨੇ ਜਿਸ ਵੇਲੇ ਆਏ ਤਾਂ ਉਹਨੇ ਰੱਖ ਕੇ ਮਾਰਿਆ ਸਲੂਟ, ਤੇ ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਜਨਾਬੇ ਵਾਲਾ, ਹੁਣ ਮੈਂ ਉਹ ਕਰ ਨਹੀਂ ਸਕਦਾ ਕੰਮ, ਮੈਨੂੰ ਕਰਨਾ ਨਹੀਂ ਆਉਂਦਾ, ਪਰ ਕੋਸ਼ਿਸ਼ ਕਰਦਾ ਉਹਨਾਂ ਜਨਾਬ, ਪਹਿਲਾਂ ਤਾਂ ਵਾਪਸ ਸਲੂਟ ਮਾਰਿਆ। ਸਲੂਟ ਤੇ ਉਹਨਾਂ ਕੰਮ ਨਹੀਂ ਕੀਤਾ ਵੀ ਸਲੂਟ ਤੋਂ ਬਾਅਦ ਹੱਥ ਮਿਲਾ ਲਾਂ, ਉਸ ਤੋਂ ਬਾਅਦ ਸਲੂਟ ਮਾਰਿਆ ਪਹਿਲਾਂ ਉਹਨਾਂ, ਤੇ ਉਸ ਤੋਂ ਬਾਅਦ ਉਹਨਾਂ ਹੱਥ ਜਿਹੜਾ ਦਿਲ 'ਤੇ ਰੱਖਿਆ ਕਿ ਮੈਂ ਦਿਲ ਤੇਰੇ ਕਦਮਾਂ 'ਚ ਰੱਖਿਆ, ਤੂੰ ਪੈਰ ਉੱਤੇ ਪਾ ਤੇ ਸਹੀ, ਦਿਲ ਤੋੜੇਗਾ ਤੇ ਦੇ ਦਿਆਂਗਾ ਜਾਨ, ਤੂੰ ਜਾ ਕੇ ਵਿਖਾ ਤੇ ਸਹੀ। ਇਹ ਗਾਣਾ ਨਹੀਂ ਗਾਇਆ, ਹੋ ਸਕਦਾ ਹੈ ਉਹਦੀ ਆਵਾਜ਼ ਨਹੀਂ ਆ ਰਹੀ, ਪਿੱਛੇ ਚੱਲ ਹੀ ਰਿਹਾ ਹੋਵੇ, ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਲਵਾਤਾ ਹੋਵੇ ਗਾਣਾ ਉੱਤੇ, ਲੇਕਿਨ ਬਾਹਰ ਉਹਨਾਂ ਪਹਿਲਾਂ ਸਲੂਟ ਠੋਕਿਆ, ਉਸ ਤੋਂ ਬਾਅਦ ਦਿਲ 'ਤੇ ਹੱਥ ਰੱਖਿਆ। ਕੱਦ ਜ਼ਰਾ ਸੱਜਣਾ ਦਾ ਛੋਟਾ ਹੈ, ਕਾਲੀਆਂ ਜ਼ੁਲਫਾਂ ਵਿੱਚ ਮੁੱਖ ਚੰਨ ਦਾ ਟੋਟਾ, ਉਹ ਤੁਸੀਂ ਗਾਣਾ ਤਾਂ ਸੁਣਿਆ ਹੀ ਹੈ, ਤੇ ਸ਼ਹਿਬਾਜ਼ ਸ਼ਰੀਫ ਸਾਹਿਬ ਦਾ ਕੱਦ ਜ਼ਰਾ ਛੋਟਾ ਹੈ। ਉਹਨਾਂ ਨੇ ਫਿਰ ਇਹ ਖਿਆਲ ਨਹੀਂ ਰੱਖਿਆ ਕਿ ਮੈਂ ਬੌਸ ਹਾਂ
ਤੇ ਉਹ ਮੇਰੇ ਮੁਤਹਿਤ ਨੇ ਜਾਂ ਉਹ ਜਿਹੜੇ ਨੇ ਉਹਨਾਂ ਨੂੰ ਮੈਂ ਸਲੂਟ ਨਹੀਂ ਠੋਕਣਾ। ਪਹਿਲਾਂ ਤਾਂ ਉਹਨਾਂ ਸਲੂਟ ਠੋਕਿਆ, ਫਿਰ ਦਿਲ ਤੇ ਹੱਥ ਰੱਖਿਆ, ਤੇ ਫਿਰ ਕੱਦ ਛੋਟਾ ਹੈ ਤੇ ਉਹ ਹੱਥ ਇੰਜ ਕਰਕੇ ਗਏ ਨੇ, ਇੰਜ ਕਰਕੇ ਸਿੱਧਾ ਹੱਥ ਗਏ ਨੇ, ਸਲਾਮ ਵੀ ਉਹਨਾਂ ਨੇ ਲਿਆ। ਮਤਲਬ ਤਿੰਨੋਂ ਕੰਮ ਹੀ ਕੀਤੇ ਨੇ। ਤੇ ਹਾਲਾਂਕਿ ਜਦੋਂ ਤੁਸੀਂ ਸਲੂਟ ਹੀ ਮਾਰ ਦਿੱਤਾ ਹੈ ਤੇ ਫਿਰ ਜਨਾਬ ਸਲਾਮ ਕੀ ਲੈਣਾ। ਸ਼ੁਕਰ ਇਹ ਕਰੋ ਭਾਈ ਜੀ ਕਿ ਉਹ ਪਾਲਿਸ਼ ਦੀ ਜਿਹੜੀ ਡੱਬੀ ਹੈ ਤੇ ਉਹ ਜਿਹੜਾ ਬੁਰਸ਼ ਹੈ ਉਹ ਅੰਦਰ ਦਫ਼ਤਰ ਭੁੱਲ ਗਏ ਸਨ। ਉਹ ਵੀ ਹੈਗਾ, ਉਹ ਵੀ ਮਾਰਦੇ ਨੇ ਜਿਸ ਵੇਲੇ ਆਉਂਦੇ ਨੇ ਉੱਥੇ। ਮੈਨੂੰ ਤਾਂ ਹੁਣ ਪਤਾ ਲੱਗਾ ਵੀ ਕੁਰਸੀ ਦੇ ਗਾਂਹ ਕੋਈ ਥਾਂ ਬਣਾਇਆ ਹੋਇਆ ਜਿਹਦੇ ਉੱਤੇ ਰੱਖ ਕੇ, ਪਹਿਲਾਂ ਤੁਸੀਂ ਮਖੌਲ ਸਮਝਦੇ ਸੋ, ਹੁਣ ਅੱਜ ਜਿਹੜੀ ਵੀਡੀਓ ਵੇਖੀ ਇਸ ਤੋਂ ਬਾਅਦ ਤੇ ਕੋਈ ਮਖੌਲ ਨਹੀਂ ਨਾ। ਉੱਥੇ ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਉੱਥੇ ਜਨਾਬ ਇੱਕ ਉਹ ਪੌੜੀ ਜੀ ਬਣਾ ਕੇ ਲੱਕੜ ਦਾ ਇੱਕ ਅੱਡਾ ਜਿਹਾ ਬਣਾਇਆ, ਪੌੜੀ ਜਿਹੀ, ਉਹਦੇ ਉੱਤੇ ਫਿਰ ਪੈਰ ਰੱਖ ਕੇ ਬੁਰਸ਼ ਪ੍ਰਾਪਰ ਮਾਰਦੇ ਨੇ। ਸ਼ੁਕਰ ਇਹ ਕਰੋ ਵੀ ਉਹ ਟਾਕੀ ਨਾਲ ਨਹੀਂ ਸੀ ਲੈ ਗਏ, ਉਹ ਕਿਤੇ ਉਹਨਾਂ ਮੇਰੇ ਖਿਆਲ ਬ੍ਰਿਗੇਡੀਅਰ ਸਾਹਿਬ ਖੋਹ ਲਈ ਉਹਨਾਂ ਕੋਲੋਂ, ਉਹ ਆਰਮੀ ਚੀਫ ਦੀ ਇੱਜ਼ਤ ਵਾਸਤੇ ਖੋਹ ਲਈ। ਉਹ ਕਿੱਡਾ ਭੈੜਾ ਲੱਗਦਾ ਕੰਮ ਅਗਰ ਉੱਥੇ ਪਾਲਿਸ਼ ਵੱਜ ਰਹੀ ਹੁੰਦੀ। ਬਹਰਹਾਲ ਜੋ ਕੁਛ ਇਹਨਾਂ ਕਰ ਛੱਡਿਆ, ਉਸ ਤੋਂ ਬਾਅਦ ਮੈਂ ਇਹ ਆਖਾਂਗਾ ਕਿ ਹੁਣ ਇਹ ਲੱਭਣ ਦੀ ਲੋੜ ਨਹੀਂ ਹੈ ਵੀ ਸ਼ਬਾਨਾ ਕੌਣ ਹੈ। ਉਹ ਜਿਸ ਤਰ੍ਹਾਂ ਉਹ ਕੈਪਟਨ ਸਫਦਰ ਸਾਹਿਬ ਕਿਸੇ ਸਲੀਮਾ ਨੂੰ ਆਖਦੇ ਹੁੰਦੇ ਨਾ, ਤੂੰ ਦੱਸ ਸਲੀਮਾ ਕਿੱਥੇ ਕਿੱਥੇ ਗਈ ਸੀ। ਇਹ ਜਨਾਬ ਸਾਨੂੰ ਹੁਣ ਪੁੱਛਣ ਦੀ ਲੋੜ ਨਹੀਂ ਵੀ ਸ਼ਬਾਨਾ ਕੌਣ ਹੈ, ਦਿਲੋਂ ਦਿਮਾਗ 'ਤੇ ਕਿਉਂ ਚੜ੍ਹੀ ਹੈ। ਬਹਰਹਾਲ ਜਿਹੜੀ ਵੀ ਹੈ ਸ਼ਬਾਨਾ, ਇਹਨੇ ਜਿਹੜੀ ਪੱਟੀ ਪੜ੍ਹਾਈ ਹੈ ਸ਼ਹਿਬਾਜ਼ ਸ਼ਰੀਫ ਨੂੰ ਕਿ ਪਾਲਿਸ਼ ਦਬਾ ਕੇ ਮਾਰੋ, ਲੰਮੇ ਪੈ ਜਾਓ ਤੇ ਸਲੂਟ ਤੋਂ ਪਹਿਲਾਂ ਹੀ ਸਲੂਟ ਠੋਕ ਦਿਓ। ਤੇ ਹੁਣ ਦੱਸੋ ਇਹ ਕੰਮ ਇਮਰਾਨ ਖਾਨ ਨੇ ਕਰਨੇ ਸਨ ਨਾ? ਉਹਨੂੰ ਇਹ ਕੰਮ ਕਰਨੇ, ਨਲਾਇਕ ਹੋਇਆ ਨਾ ਫਿਰ ਤੇ ਇਮਰਾਨ ਖਾਨ ਇਸ ਹਿਸਾਬ ਨਾਲ ਤੇ ਉਹ ਨਲਾਇਕ ਹੋਇਆ। ਇਹ ਕੰਮ ਉਹ ਨਹੀਂ ਸੀ ਕਰ ਸਕਦਾ ਬਿਲਕੁਲ। ਅਗਰ ਇਸ ਕੰਮ ਤੇ ਵਜ਼ੀਰ ਆਜ਼ਮ ਹੀ ਲੱਭਣੀ ਹੈ ਤੇ ਇਹ ਕੰਮ ਇਮਰਾਨ ਖਾਨ ਕੋਲੋਂ ਕਦੇ ਨਹੀਂ ਸੀ ਹੋਣਾ, ਨਾ ਉਹਨੇ ਕਰ ਸਕਣਾ ਸੀ, ਨਾ ਉਹਨੇ ਕੀਤਾ, ਨਾ ਉਹ ਗਾਂਹ ਕਰ ਸਕਦਾ ਹੈ। ਤੇ ਇਹ ਫਿਰ ਇਹਨਾਂ ਕੰਮਾਂ ਵਾਸਤੇ ਸਾਨੂੰ ਚਾਹੀਦਾ, ਵਜ਼ੀਰ ਆਜ਼ਮ ਸਾਨੂੰ ਕੋਈ ਮੁਲਕ ਵਾਸਤੇ ਥੋੜ੍ਹੀ ਚਾਹੀਦਾ ਜਨਾਬ। ਸਾਨੂੰ ਤਾਂ ਵਜ਼ੀਰ ਆਜ਼ਮ ਕੋਲੋਂ ਸਲੂਟ ਮਰਵਾਉਣੇ ਨੇ, ਤੇ ਜੇ ਅਸੀਂ ਸਲੂਟ ਮਰਵਾਉਣੇ ਨੇ ਤੇ ਜਨਾਬ ਫਿਰ ਇਹੋ ਜਿਹਾ ਵਜ਼ੀਰ ਆਜ਼ਮ ਹੀ ਲੱਭਣਾ ਹੈ। ਮੇਰਾ ਖਿਆਲ ਹੈ ਕਿ ਨਵਾਜ਼ ਸ਼ਰੀਫ ਸਾਹਿਬ ਅੰਦਰ ਦਫ਼ਤਰ 'ਚ ਸਲੂਟ ਮਾਰ ਦੇਣ, ਇਹ ਬਾਹਰ ਜਾ ਕੇ ਸਲੂਟ ਨਵਾਜ਼ ਸ਼ਰੀਫ ਨੇ ਵੀ ਨਹੀਂ ਮਾਰਨਾ। ਪਾਲਿਸ਼ ਪੂਲਿਸ਼ ਉਹ ਦਫ਼ਤਰ 'ਚ ਮਾਰ ਦੇਣਗੇ, ਇਹ ਬਾਹਰ ਜਾ ਕੇ ਜਿਹੜਾ ਇਹ ਬਾਜੀ ਮਰੀਮ ਵੀ ਕੋਰਨਿਸ਼ ਬਜਾ ਲਿਆ ਰਹੀ ਸੀ ਤੇ ਸ਼ਹਿਬਾਜ਼ ਸ਼ਰੀਫ, ਇਹ ਮੁਕਾਬਲਾ ਚਾਚੀ ਭਤੀਜੀ 'ਚ ਸਖਤ ਹੈ। ਦੋਵਾਂ 'ਚੋਂ ਹਰ ਬੰਦਾ ਅੱਗੇ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਤੇ ਇਹ ਅੱਜ ਦਾ ਜਨਾਬੇ ਵਾਲਾ ਵੀਲੌਗ ਸੀ। ਇਸ ਚੈਨਲ ਨੂੰ ਸਬਸਕ੍ਰਾਈਬ ਕਰੋ, ਅੱਗੇ ਵੀ ਵਧਾਓ ਤੇ ਲੋਕਾਂ ਨਾਲ ਇਹਦਾ ਲਿੰਕ ਵੀ ਸ਼ੇਅਰ ਕਰੋ। ਤੇ ਹੁਣ ਮੈਨੂੰ ਇਜਾਜ਼ਤ ਦਿਓ, ਰੱਬ ਰਾਖਾ।